वालेकुम जी। मैं ਤੁਹਾਡਾ ਆਪਣਾ ਅਲੀ ਖਾਨ ਤੇ ਅੱਜ ਮੇਰੇ ਨਾਲ ਬਹੁਤ ਹੀ ਅੱਛੇ ਤੇ ਸਾਡੇ ਬਹੁਤ ਹੀ ਪੰਜਾਬ ਦੇ ਨਾਮਵਰ ਫਨਕਾਰ ਤੇ ਐਕਟਰੈਸ ਆਖ ਲੋ ਜਾਂ ਜੋ ਵੀ ਮੁਕੱਦਸ ਮਲਿਕ, ਠੀਕ ਹੈ, ਬਹੁਤ ਵੱਡਾ ਨਾਂ ਹੈ। ਉਹਨਾਂ ਦੇ ਕਾਫੀ ਸਾਰੇ ਚੈਨਲ ਵੀ ਚੱਲ ਰਹੇ ਨੇ, ਕਾਫੀ ਸਾਰੇ ਵੱਡੇ ਚੈਨਲਾਂ ਤੇ ਉਹਨਾਂ ਦੀ ਵੀਡੀਓਜ਼ ਵੀ ਹਨ ਤੇ ਅੱਜ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਹੈ, ਇੱਕ ਛੋਟਾ ਜਿਹਾ ਉਹਨਾਂ ਦਾ ਇੰਟਰਵਿਊ ਲੈਣਾ। ਤੋ ਚਲੋ ਜੀ ਸਾਰੇ ਨੇ ਸ਼ੁਰੂ ਕਰਦੇ ਹਾਂ ਜੀ। अस्सलाम वालेकुम मैडम मुकद्दस जी वालेकुम सलाम अली खान, तुसी सुनाओ ठीक हो? मैडम मुकद्दस वेलकम हो गया ਤੁਹਾਡਾ ਤੇ ਅਸੀਂ ਦਿਲ ਦੀਆਂ ਥਾਂ ਗਹਿਰਾਈਆਂ ਨਾਲ ਤੁਹਾਨੂੰ ਖੁਸ਼ਾਮਦੀਦ ਆਖਦੇ ਹਾਂ ਜੀ। जी शुक्रिया। ਤੇ ਅੱਜ ਅਸੀਂ ਤੁਹਾਡੇ ਕੋਲ ਕੁਝ ਐਸੇ ਸਵਾਲਾਤ ਪੁੱਛਣਾ ਹੈ ਜਿਸ ਦਾ ਤੁਸੀਂ ਜਵਾਬ ਦੇਣਾ ਹੈ। ज्यादा मुश्किल ना पूछा है। ਅਗਰ ਤੁਸੀਂ ਬੁਰਾ ਨਾ ਮੰਨੋ ਤਾਂ नहीं नहीं बुरा क्यों महसूस करना। ਸਾਨੂੰ ਸਾਰਿਆਂ ਨੂੰ ਪਤਾ ਹੈ, ਸਾਰਿਆਂ ਨੂੰ ਇਲਮ ਹੈ ਕਿ ਤੁਸੀਂ ਪੰਜਾਬ ਦੀ ਬਹੁਤ ਅੱਛੀ ਐਕਟਰੈਸ ਤੇ ਬਹੁਤ ਅੱਛੇ ਨਾਮਵਰ ਅਦਾਕਾਰ ਹੋ जी ਤੇ शुक्रिया। ਮਾਸ਼ਾਅੱਲਾ ਅੱਲਾਹ ਪਾਕ ਤੁਹਾਨੂੰ ਕਾਫੀ ਇੱਜ਼ਤ ਵੀ ਦਿੱਤੀ ਹੈ ਇਹਨਾਂ ਇਲਾਕਿਆਂ ਦੇ ਵਿੱਚ। ਉਸ ਤੋਂ ਇਲਾਵਾ ਆਊਟ ਆਫ ਕੰਟਰੀ ਦੇ ਵਿੱਚ ਤੁਹਾਨੂੰ ਅੱਛੀ ਤਰ੍ਹਾਂ ਲੋਕ ਜਾਣਦੇ ਨੇ। जी जी ਤੇ ਮੈਡਮ ਮੁਕੱਦਸ ਅੱਜ ਤੁਹਾਡੀ ਕੋਈ ਪਰਸਨਲ ਲਾਈਫ ਦੇ ਬਾਰੇ ਤੁਹਾਡੇ ਕੋਲ ਸਵਾਲ ਪੁੱਛਣਾ ਹੈ, ਅਗਰ ਤੁਹਾਡੀ ਇਜਾਜ਼ਤ ਹੋਵੇ ਤਾਂ। पूछो। परेशान ना हो, कोई ऐसे सवालात नहीं पूछते। अच्छा अच्छा, सब तो पहले जी ਤੁਹਾਡਾ ਅਸਲ ਨਾਮ ਕੀ ਹੈ? मेरा असल नाम कौसर है। ਕੌਸਰ ਹੈ। जी माशाअल्लाह। ਤੇ ਇਸ ਫੀਲਡ ਦੇ ਆਉਣ ਤੋਂ ਬਾਅਦ ਤੁਸੀਂ ਨਾਂ ਰੱਖਿਆ ਮੁਕੱਦਸ ਮਲਿਕ? जी नहीं, इस फील्ड तो आवे तो पहले नाम रखे क्योंकि कौसर मेरे वालदैन का नाम रखे ही मेरा। जी ਤੇ ਉਸ ਤੋਂ ਬਾਅਦ ਮੇਰੀ ਤਬੀਅਤ ਖਰਾਬ ਰਹਿਣ ਲੱਗ ਗਈ ਬਹੁਤ ਜ਼ਿਆਦਾ। अच्छा ਬੜਾ ਇਲਾਜ ਇੱਧਰ ਅੱਧੇ ਕਰਵਾਉਂਦੇ ਰਹੇ ਤੇ ਕੋਈ ਨਾ ਫਰਕ ਪਵੇ। ਫਿਰ ਸਾਡੇ ਮਸਨ ਪੀਰ ਉਹਨਾਂ ਕੋਲ ਗਏ ਅਸੀਂ ਤੇ ਉਹਨਾਂ ਨੇ ਨਾਂ ਚੇਂਜ ਕਰ ਛੱਡਿਆ, ਉਹਨਾਂ ਜੀ ਰੱਖ ਛੱਡਿਆ ਮੁਕੱਦਸ। ਉਹਨਾਂ ਆਖਿਆ ਕਿ ਇਹਦੇ ਸਿਤਾਰੇ ਨਾਲ ਮੁਕੱਦਸ ਨਾਮ। जी माशाल्लाह। तो कौसर भी नाम बहुत प्यारा है ਤੇ ਮੁਕੱਦਸ ਵੀ ਬਹੁਤ ਪਿਆਰਾ ਹੈ। ਮੁਕੱਦਸ ਦਾ ਮਤਲਬ ਵੀ ਪਾਕ ਹੈ। ਤੇ ਉਹਨਾਂ ਇਹ ਵੀ ਦੱਸਿਆ ਕਿ ਨਾਮ ਇਹਦੇ ਵਾਸਤੇ ਲੱਕੀ ਹੈ। ਲੱਕੀ ਹਾਈ ਤੇ ਮੈਂ ਚੈਨਲ ਚਲਾਇਆ ਹੈ ਤੇ ਜੀ ਜੀ, ਉਹ ਤਾਂ ਸਾਨੂੰ ਸਮਝ ਆ ਵੀ ਗਈ ਹੈ ਕਿਉਂਕਿ ਤੁਸੀਂ ਬਹੁਤ ਲੱਕੀ ਇਨਸਾਨ ਹੋ। ਬਹੁਤ ਅੱਛੀ ਜਿਸ ਜਗ੍ਹਾ ਵੀ ਤੇ ਵੀ ਤੁਸੀਂ ਕੰਮ ਕਰਦੇ ਹੋ ਤੁਹਾਡੀ ਤਾਰੀਫ ਹੀ ਸੁਣਨ ਨੂੰ ਮਿਲਦੀ। ਮਾਸ਼ਾਅੱਲਾ, ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤ ਦੇਵੇ ਜੀ। ਤੇ ਦੂਸਰਾ ਸਵਾਲ ਸਾਡਾ ਇਹ ਹੈ ਕਿ ਤੁਸੀਂ ਤੁਹਾਡੇ ਕਿੰਨੇ ਬੱਚੇ ਹਨ? ਕਾਫੀ ਸਾਰੇ ਲੋਕ ਇਹ ਪੁੱਛਣਾ ਚਾਹੁੰਦੇ ਹਨ ਤੇ ਇਹ ਮੇਰਾ ਸਵਾਲ ਇਕੱਲੇ ਦਾ ਨਹੀਂ ਹੈ, ਇਹ ਪੂਰੀ ਆਵਾਮ ਦਾ ਸਵਾਲ ਹੈ ਕਿ ਕਿੰਨੇ ਬੱਚੇ ਹਨ ਤੁਹਾਡੇ? ਮੇਰੇ ਬੱਚੇ 5 अच्छा माशाल्लाह। 5 ਬੱਚੇ 3 ਦੇ? ਬੇਟੀਆਂ अच्छा। ਤੇ 2 ਬੇਟੇ। ਉਹ ਕਿਤਨੀ ਏਜ ਹੈ ਉਹਨਾਂ ਦੀ? माशाल्लाह बेटियां मेरियां ਜਿਹੜੀਆਂ ਕਿਉਂਕਿ ਮੇਰੀ ਬਹੁਤ ਛੋਟੀ ਏਜ ਸ਼ਾਦੀ ਹੋ ਗਈ ਹੈ अच्छा ਤੇ ਇਸ ਵਜ੍ਹਾ ਤੋਂ ਫਿਰ ਤੁਹਾਨੂੰ ਪਤਾ ਹੈ ਇੱਕ ਲੜਕੀ ਦੀ ਅਗਰ ਬਹੁਤ ਛੋਟੀ ਏਜ ਸ਼ਾਦੀ ਮਸਲਨ ਕਿ ਬਚਪਨ ਵਿੱਚ अच्छा ਤੇ ਇਸ ਵਜ੍ਹਾ ਤੋਂ ਫਿਰ ਬਾਅਦ ਇਹ ਬੱਚੇ ਹੋਏ ਤੇ ਬੱਚੇ ਵੀ ਨਾਲ ਨਾਲ ਜਵਾਨ ਹੁੰਦੇ ਆ ਤੇ ਨਾਲ ਨਾਲ ਮਾਂ ਵੀ ਜਵਾਨ ਹੁੰਦੀ ਹੈ। ਹਾਂਜੀ नहीं वैसे ਤੁਹਾਨੂੰ ਵੇਖ ਕੇ ਲੱਗਦਾ ਨਹੀਂ ਕਿ ਤੁਹਾਡੀ ਇਤਨੀ ਉਮਰ ਹੈ ਤੇ 5 ਕੋਈ ਬੱਚੇ ਨਾ ਲੱਗਦਾ ਹੀ ਛੋਟੀ ਨਹੀਂ ਏਜ ਹੈ। ਕਿਸੇ ਲੜਕੀ ਦੀ ਵੀ ਸ਼ਾਦੀ ਕਰ ਦਿਓ ਨਾ ਜੀ ਉਹ ਕਦੀ ਵੀ ਫੀਲ ਨਾ ਹੋਸੀ ਕਿ ਉਹ ਮਸਲਨ ਕਿ ਕਿਤਨੇ ਬੱਚੇ ਨੂੰ ਬਿਲਕੁਲ। ਹੁਣ ਤਾਂ ਇਸ ਤਰ੍ਹਾਂ ਲੱਗਦਾ ਸੀ ਤੁਹਾਡੀਆਂ ਬੇਟੀਆਂ ਤੁਹਾਡੀਆਂ ਬਹਿਨਾਂ ਲੱਗਦੇ ਭੈਣਾਂ ਸਰ ਭੈਣਾਂ। ਅਸੀਂ ਅਕਸਰ ਬਾਹਰ ਜਾਂਦੇ ਆ ਨਾ ਤੇ ਜ਼ਿਆਦਾ ਤੋਂ ਹੀ ਹੋਏ ਬੰਦੇ ਆਖਦੇ ਨੇ ਕਿ ਇਹ ਤੇ ਸਿਸਟਰ ਲੱਗਦੀਆਂ ਤੇ ਜਾਂ ਬੇਟੀਆਂ ਨਹੀਂ ਲੱਗਦੀਆਂ। अच्छा जी। ਮਾਸ਼ਾਅੱਲਾ ਇੱਕ ਬੇਟੀ ਮੇਰੀ 14 ਸਾਲ ਦੀ ਹੈ, ਇੱਕ ਮੇਰੀ 15 ਸਾਲ ਦੀ ਬੇਟੀ ਹੈ ਤੇ ਦੂਸਰੀ ਜਿਹੜੀ ਛੋਟੀ ਮੇਰੀ ਨੰਨੀ ਮੁੰਨੀ ਉਹਨੂੰ ਸਭ ਜਾਣਦੇ ਵੀ ਐਨ ਸਾਡੇ ਵੀਵਰ। ਕਾਫੀ ਇੱਕ ਦੋ ਸਟੋਰੀਆਂ 'ਚ ਵੀ ਆਈ ਹੈ, ਜੰਨਤ ਉਹਦਾ ਨਾਮ ਹੈ, ਉਹ 2 ਸਾਲ ਦੀ ਹੈ। अच्छा, एक और सवाल ਤੁਹਾਡੇ ਕੋਲ ਪੁੱਛਣਾ ਚਾਹੁੰਦੇ ਕਿ ਕਾਫੀ ਸਾਰੇ ਲੋਕ ਪੁੱਛਦੇ ਨੇ ਕਿ ਮੋਹਸਿਨ ਤੁਹਾਡਾ ਬੇਟਾ ਹੈ ਜਿਹੜਾ ਤੁਹਾਡੇ ਨਾਲ ਕੰਮ ਕਰਦਾ ਹੈ? ਜੀ ਜੀ ਮੋਹਸਿਨ ਮੇਰਾ ਬੇਟਾ ਹੈ ਤੇ ਅੱਛਾ, ਤੇ ਜਿਹੜਾ ਦੂਸਰਾ ਬੇਟਾ ਹੈ ਤੁਹਾਡਾ ਉਹ ਵੱਡਾ ਹੈ ਜਾਂ ਛੋਟਾ ਹੈ ਇਸ ਤੋਂ? ਹਾਂਜੀ 10 ਸਾਲ ਦਾ ਹੈ ਮਗਰ ਉਹਦਾ ਥੋੜ੍ਹਾ ਜਿਹਾ ਮਸਲਾ ਹੈ ਕਿਉਂਕਿ ਉਹ ਜਦੋਂ ਪੈਦਾ ਹੋਇਆ ਹੀ ਉਹਦੇ ਪੈਦਾ ਹੋਣ ਤੋਂ ਬਾਅਦ ਨਾ ਉਹਨੂੰ ਫਾਲਿਜ ਦਾ ਝਟਕਾ ਹੋਇਆ ਹੀ ਅੱਛਾ ਤੇ ਉਹਦਾ ਬਾਜ਼ੂ ਤੇ ਉਹਦੀ ਮਸਲਨ ਇੱਕ ਪੈਰ ਕਮਜ਼ੋਰ ਹੈ ਤੇ ਉਹਦਾ ਬਾਜ਼ੂ ਮਸਲਨ ਇੱਥੇ ਆਂਦਾ ਹੈ ਤੇ ਹੈਂਡ ਉਹਦਾ ਕੰਮ ਨਹੀਂ ਓਏ ਕਰਦਾ। ਹੋਏ, ਬਹੁਤ ਅਫਸੋਸ ਦੀ ਗੱਲ ਹੈ ਜੀ। ਜੀ। ਅੱਲਾਹ ਪਾਕ ਫਿਰ ਵੀ ਉਸ ਨੂੰ ਇੱਜ਼ਤ ਦੇਵੇ। ਜੀ ਆਮੀਨ। ਤੇ ਇਹ ਤੁਹਾਡੇ ਕੋਲ ਇੱਕ ਹੋਰ ਸਵਾਲ ਪੁੱਛਦੇ ਹਾਂ ਕਿ ਤੁਹਾਡੇ ਹਸਬੈਂਡ ਕੀ ਕਰਦੇ ਨੇ? ਮੇਰੇ ਹਸਬੈਂਡ ਜੌਬ ਕਰਦੇ ਨੇ, ਇਸ ਤਰ੍ਹਾਂ ਦੀ ਕੋਈ ਜੌਬ ਹੀ ਉਹਨੂੰ ਕੋਈ ਕੰਮ ਮਿਲ ਜਾਵੇ ਉਹ ਕਰ ਲੈਂਦਾ। ਅੱਛਾ, ਗੁੱਡ ਹੋ ਗਿਆ। ਤੇ ਵੈਸੇ ਉਹ ਤੁਹਾਡੇ ਨਾਲ ਹੀ ਰਹਿੰਦੇ ਨੇ ਜਾਂ ਕਿਸੇ ਆਊਟ ਆਫ ਸਿਟੀ ਦੇ ਵਿੱਚ? ਹਾਂਜੀ ਨਾਲ ਹੀ ਅੱਛਾ, ਹੁਣ ਆਉਂਦੇ ਹਾਂ ਤੁਹਾਡੀ ਥੋੜੀ ਫੀਲਡ ਦੇ ਸਵਾਲਾਤ ਦੇ ਬਾਰੇ। ਇਸ ਫੀਲਡ ਦੇ ਤੁਸੀਂ ਸ਼ੌਕ ਤੋਂ ਆਏ ਹੋ ਜਾਂ ਮਜਬੂਰੀ ਤੋਂ ਆਏ ਹੋ? ਕਿਉਂਕਿ ਕਾਫੀ ਸਾਰੇ ਅਸੀਂ ਲੋਕ ਵੇਖੇ ਨੇ ਕਿ ਕੁਝ ਮਜਬੂਰੀ ਦੇ ਤਹਿਤ ਆਉਂਦੇ ਨੇ ਤੇ ਕੁਝ ਲੋਕ ਜਿਹੜੇ ਉਹਨਾਂ ਨੂੰ ਸ਼ੌਕ ਵੀ ਹੁੰਦਾ ਐਕਟਿੰਗ ਦਾ, ਬਚਪਨ ਤੋਂ ਲੈ ਕੇ ਉਹ ਸ਼ੌਕ ਰੱਖਦੇ ਨੇ ਕਿ ਅਸੀਂ ਐਕਟਿੰਗ ਵਿੱਚ ਆਉਣਾ। ਨਹੀਂ ਮੈਨੂੰ ਸ਼ੌਂਕ ਤਾਂ ਬੜਾ ਹੀ ਮਸਲਨ ਕਿ ਐਕਟਿੰਗ ਦਾ ਤੇ ਮੈਨੂੰ ਇਹੀ ਲੱਗਦਾ ਹੈ ਕਿ ਮੇਰੇ ਵਿੱਚ ਕੁਛ ਹੈ, ਅਗਰ ਮੈਂ ਸਾਹਮਣੇ ਲਿਆਵਾਂ ਨਾ ਤੇ ਮੈਂ ਕੁਛ ਬਣ ਸਕਦੀ ਹਾਂ। ਮਗਰ ਕੁਛ ਸਾਡੇ ਘਰੇਲੂ ਖਾਨਦਾਨ ਸਾਡੇ ਘਰੇਲੂ ਮਸਲੇ ਕਿਉਂਕਿ ਸਾਡੇ ਖਾਨਦਾਨ ਨੇ ਤਾਂ ਕਿਸੇ ਲੜਕੀ ਦੀ ਤਸਵੀਰ ਵੀ ਬਾਹਰ ਨਹੀਂ ਜਾਂਦੀ। ਸਾਡੇ ਖਾਨਦਾਨ ਨੇ ਕੋਈ ਵੀ ਐਕਟਰ ਨਹੀਂ ਹੈ। ਹਾਂ ਸਿੰਗਰ ਕੋਈ ਹੋ ਸਕਦਾ, ਐਕਟਰ ਕੋਈ ਨਹੀਂ। ਉਹ ਵੀ ਸਿੰਗਰ ਹੈ ਮਸਲਨ ਕਿ ਮੇਰੀ ਅੰਮੀ ਮੇਰੀ ਜਿਹੜੀ ਵਾਲਦਾ ਸ਼ਰੀਫ ਹੈ ਨਾ ਉਹਦੇ ਮਸਲਨ ਕਿ ਮਸਲਨ ਜੇ ਦਾਦਾ ਕਵਾਲ ਹਨ
ਉਹ ਨਾਲੋਂ ਕੋਈ ਓਕੇ ਸਿੰਗਰ ਹੈ। ਅੱਛਾ ਅੱਛਾ ਅੱਛਾ, ਮਗਰ ਸਾਡਾ ਮਤਲਬ ਕਿ ਤੁਹਾਡਾ ਕੋਈ ਵੀ ਇਸ ਫੀਲਡ ਦੇ ਵਿੱਚ ਨਹੀਂ ਨਹੀਂ ਹੈ। ਹੈ। ਸਹੀ ਹੋ ਗਿਆ। ਮਗਰ ਮੈਂ ਇਸ ਫੀਲਡ 'ਚ ਆਈ ਸਿੱਧੀ ਦੱਸਾਂ, ਪਹਿਲੇ ਤਾਂ ਸ਼ੌਕ ਆਈ, ਮਗਰ ਮੈਂ ਇਸ ਫੀਲਡ 'ਚ ਮਜਬੂਰੀ ਦੇ ਤੌਰ ਆਈ ਹਾਂ। ਅੱਛਾ, ਮਤਲਬ ਬੱਚਿਆਂ ਦੀ ਵਜ੍ਹਾ ਤੋਂ ਜਾਂ ਕੋਈ ਹੋਰ ਕੋਈ ਐਸੀ ਖਾਸ ਮਜਬੂਰੀ? ਜੀ ਮਜਬੂਰੀ ਬੱਚਿਆਂ ਦੀ ਆਈ, ਕਿਉਂਕਿ ਬੇਟੀਆਂ ਮੇਰੀਆਂ ਮਾਸ਼ਾਅੱਲਾ ਹੁਣ ਸ਼ਾਦੀ ਦੇ ਕਾਬਿਲ ਇਹਨੂੰ, ਤੁਹਾਨੂੰ ਪਤਾ ਹੈ ਜਦੋਂ ਇੱਕ 14 ਸਾਲ ਦੀ ਜਾਂ 15 ਸਾਲ ਦੀ ਬੱਚੀ ਹੋ ਜਾਂਦੀ ਹੈ ਤਾਂ ਉਹ ਸ਼ਾਦੀ ਦੇ ਕਾਬਿਲ ਹੋ ਜਾਂਦੀ ਹੈ। ਤੇ ਫਿਰ ਮੈਂ ਸੋਚਿਆ ਵੀ ਮੇਰਾ ਮੀਆਂ ਸਿਰਫ ਮਹੀਨੇ ਦਾ 15,000 ਮਸਲਨ 15,000 16,000 18,000 ਇਤਨਾ ਕਮਾਉਂਦਾ ਹੈ। ਤੇ ਇਸ ਵਜ੍ਹਾ ਤੋਂ ਨਾ ਮੈਂ ਇਹ ਸੋਚਿਆ ਕਿ ਮੈਂ ਨਾ ਆਪਣੇ ਬੱਚਿਆਂ ਦਾ ਜਹੇਜ਼ ਬਣਾ ਸਕਦੀ ਹਾਂ, ਨਾ ਮੈਂ ਆਪਣਾ ਮੇਰਾ ਘਰ ਨਾ ਹੀ ਚੱਲਦਾ ਸਕੂਨ ਨਾਲ, ਕਦੀ ਕਿਸੇ ਕੋਲ ਮੰਗੇ ਉਧਾਰ, ਮਤਲਬ ਕਿ ਬਹੁਤ ਮੁਸ਼ਕਿਲ ਹਾਲਾਤ ਹਨ। ਹਾਲਾਤ ਬੜੇ ਮੁਸ਼ਕਿਲ ਹਨ। ਅੱਛਾ ਤੇ ਉਸ ਤੋਂ ਬਾਅਦ ਫਿਰ ਅਸੀਂ ਲਾਹੌਰ ਵੀ ਰਹੇ ਹਾਂ ਕਾਫੀ ਅਰਸਾ, 15-16 ਸਾਲ ਲਾਹੌਰ ਰਹੇ ਹਾਂ। ਅੱਛਾ ਜੀ। ਮਗਰ ਉੱਥੇ ਵੀ ਅਸੀਂ ਵਾਪਸ ਆ ਗਏ, ਉੱਥੋਂ ਆ ਕੇ ਅਸਾਂ ਵਾਪਸ ਆ ਕੇ ਇਹ ਹੀ ਕੀਤਾ ਹੈ ਕਿ ਇਹ ਆਪਣਾ ਘਰ ਬਣਾਇਆ ਹੈ, ਕਿਉਂਕਿ ਸਾਡਾ ਘਰ ਹੈ ਕੱਚਾ ਹੀ ਬਿਲਕੁਲ। ਇਹ ਕਮਰਾ ਬਣਾਇਆ, ਅੱਗੋਂ ਸੇਨ ਛੋਟਾ ਜਿਹਾ ਬਣਾਇਆ, ਇਹ ਸਮੱਸਿਆ ਨੈਟ ਦੀ ਫੀਲਡ ਤੋਂ ਪਹਿਲੇ ਦਾ ਬਣਾਇਆ ਹੈ। ਅੱਛਾ ਸੌਰੀ, ਇਹ ਤੁਹਾਡੀ ਗੱਲ ਕੱਟਦਾ ਪਿਆ, ਇਹ ਪੁੱਛਣਾ ਚਾਹੁੰਦੇ ਕਿ ਘਰ ਤੁਹਾਡਾ ਆਪਣਾ ਹੈ? ਜੀ ਜੀ, ਇਹ ਮੇਰਾ ਘਰ ਆਪਣਾ ਹੈ, ਕਿਉਂਕਿ ਜੇ ਮੇਰੇ ਸਸੁਰਾਲ ਵਾਲੇ ਹਨ ਨਾ, ਉਹਨਾਂ ਮਸਨ ਜੇ ਆਪਣੇ ਬੇਟੇ ਨੂੰ ਹਿੱਸੇ ਦੇ ਮਕਾਨ ਦਿੱਤਾ ਹੀ ਨਾ। ਜੀ ਮਾਸ਼ਾਅੱਲਾ, ਬਹੁਤ ਹੀ ਪਿਆਰਾ ਘਰ ਹੈ। ਇਹ ਕਮਰੇ ਅਸੀਂ ਤੁਹਾਂ ਦੇ ਕਮਰੇ 'ਚ ਬੈਠੇ ਹਾਂ। ਮੈਂ ਆਪਣੇ ਵੀਵਰਸ ਨੂੰ ਦੱਸ ਛੋੜਾਂ ਕਿ ਮੈਡਮ ਮੁਕੱਦਸ ਦਾ ਆਪਣਾ ਕਮਰਾ ਜਿਸ ਵਿੱਚ ਅਸੀਂ ਬੈਠੇ ਜੀ। ਤੇ ਅੱਛਾ, ਇਹ ਤੁਹਾਡੀ ਮਤਲਬ ਕਿ ਮਜਬੂਰੀ ਵੀ ਆਈ ਤੇ ਮਜਬੂਰੀ ਸ਼ੌਕ ਹੈ। ਆਈ, ਪਹਿਲੇ ਤਾਂ ਸ਼ੁਰੂ ਦੇ ਸ਼ੌਕ ਹੋਣਾ ਤੇ ਫਿਰ ਆਹਿਸਤਾ ਆਹਿਸਤਾ ਵਕਤ ਦੇ ਨਾਲ ਨਾਲ ਮਜਬੂਰੀ ਵੀ ਬਣ ਜਾਂਦੇ। ਜੀ, ਮਜਬੂਰੀ। ਬਹੁਤ ਸਾਰੇ ਕੰਪੀਟੀਟਰ ਆ ਜਾਂਦੇ ਨੇ ਮੁਕਾਬਲੇ ਵਿੱਚ। ਬਹੁਤ ਕੁਛ ਇਸ ਫੀਲਡ 'ਚ ਆ ਕੇ ਕੁਰਬਾਨ ਕੀਤਾ ਹੈ। ਜੀ ਮਸਲਨ ਕਿ ਇੱਕ ਸਾਈਡ ਤੇ ਹੋ ਗਈਆਂ, ਇੱਕ ਬਰਾਦਰੀ ਤੋਂ ਸਾਈਡ ਤੇ, ਬहन भाइयों ਤੋਂ ਸਾਈਡ ਤੇ, ਸਿਰਫ ਆਪਣੀ ਔਲਾਦ ਦੀ ਖਾਤਰ ਕਿ ਆਪਣੇ ਬੱਚਿਆਂ ਵਾਸਤੇ ਮੈਂ ਆਪਣੀ ਮਿਹਨਤ ਕਰਾਂ, ਰੋਜ਼ੀ ਰੋਟੀ ਕਮਾਵਾਂ। ਤੁਹਾਨੂੰ ਪਤਾ ਹੈ ਇੱਕ ਔਰਤ ਜਿਹੜੀ ਔਰਤ ਜ਼ਾਤ ਹੈ ਨਾ, ਉਹ ਆਪਣੇ ਬੱਚੇ ਦਾ ਪੇਟ ਭਰਨ ਵਾਸਤੇ ਨਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਜੀ ਬਿਲਕੁਲ ਬਿਲਕੁਲ। ਮਗਰ ਮੈਂ ਉਹ ਸੋਚਿਆ ਕਿ ਜਿਹਦੇ ਵਿੱਚ ਲੋਕਾਂ ਦੀ ਨਜ਼ਰ 'ਚ ਚਾਹੇ ਮੈਂ ਬਦਨਾਮ ਹੋ ਜਾਵਾਂ, ਮਗਰ ਮੈਂ ਉਹ ਮੇਰੇ ਵਾਸਤੇ ਮਿਹਨਤ ਮਜ਼ਦੂਰੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿਸੇ ਦੀ ਧੀ ਭੈਣ ਨੂੰ ਇੱਕ ਤਾਂ ਅੱਛਾ ਮੈਸੇਜ ਦਿੰਦੀ ਹਾਂ ਸਟੋਰੀਆਂ 'ਚ, ਸਵਾਬ ਦਾ ਕੰਮ ਹੈ ਜਿਹੜਾ। ਉਸ ਤੋਂ ਹਟ ਕੇ ਮੈਂ ਸਾਰਾ ਦਿਨ ਰੁਲਦੀ ਫੁਰਦੀ ਹਾਂ। ਇਹ ਤਾਂ ਤੁਹਾਨੂੰ ਵੀ ਪਤਾ ਹੈ ਕਿ ਇਹ ਕੰਮ ਆਸਾਨ ਨਹੀਂ ਹੈ, ਰੋਲ ਫੋਲ ਕੇ ਤੇ ਫਿਰ ਇਹ ਕੰਮ ਕਰਦੀ ਹੈ। ਸਾਡੇ ਵਾਸਤੇ ਬਈ ਇਹ ਮਿਹਨਤ ਦੀ ਰੋਟੀ ਹੈ। ਅੱਛਾ ਮੈਡਮ ਜੀ, ਤੁਸੀਂ ਇਸ ਫੀਲਡ 'ਚ ਹੁਣ ਤਾਂ ਤੁਹਾਡਾ ਮਾਸ਼ਾਅੱਲਾ ਆਪਣਾ ਚੈਨਲ ਹੈ ਮੁਕੱਦਸ ਮੈਡਮ ਮੁਕੱਦਸ ਮਲਿਕ ਆਫੀਸ਼ੀਅਲ, ਮੁਕੱਦਸ ਮਲਿਕ ਆਫੀਸ਼ੀਅਲ। ਹੁਣ ਤਾਂ ਤੁਹਾਡਾ ਮਾਸ਼ਾਅੱਲਾ ਆਪਣਾ ਚੈਨਲ ਹੈ, ਕਾਫੀ ਅੱਛਾ ਜਾ ਰਿਹਾ ਹੈ। ਤੇ ਇਸ ਤੋਂ ਪਹਿਲੇ ਤੁਸੀਂ ਕੋਈ ਵੀਡੀਓ ਪ੍ਰੋਡਕਸ਼ਨਾਂ ਤੇ ਵੀ ਕੰਮ ਕੀਤਾ ਹੈ? ਜੀ ਜੀ, ਮੈਂ ਉਸ ਤੋਂ ਪਹਿਲੇ 2 ਮਹੀਨੇ ਜਿਹੜੀ ਮੇਰੀ ਸਟਾਰਟਿੰਗ ਆਈ ਉਹ ਮੈਂ ਬਾਟਾ ਚੈਨਲ ਤੇ ਕੰਮ ਕੀਤਾ ਹੈ। ਤੇ ਮੇਰੇ ਇਸ ਐਕਟਿੰਗ ਦੇ ਹਵਾਲੇ ਨਾਲ ਮੇਰੇ ਉਸਤਾਦ ਮੁਹਤਰਮ ਨੇ ਸਰਜੀਵਨ ਤਾਲਿਬ, ਇਹੀ ਸਵਾਲ ਮੈਂ ਤੁਹਾਡੇ ਕੋਲ ਹੁਣ ਨੈਕਸਟ ਪੁੱਛਣਾ ਹੈ ਕਿ ਤੁਹਾਡੇ ਉਸਤਾਦ ਇਸ ਫੀਲਡ 'ਚ ਕੌਣ ਹਾਂਜੀ, ਮੈਨੂੰ ਮੇਰੇ ਪੈਰਾਂ ਤੇ ਖੜਾ ਕਰਨ ਵਾਲਾ, ਮੈਨੂੰ ਇਸ ਚੀਜ਼ ਵਿੱਚ ਅਗਰ ਮੇਰੇ ਵਿੱਚ ਤੁਸੀਂ ਫਨ ਜਿਹਾ ਵੇਖ ਰਹੇ ਹੋ ਨਾ, ਤੇ ਉਹ ਹਊ ਬਹੁ ਮੇਰਾ ਫਨ ਮੇਰੇ ਉਸਤਾਦ ਦਾ ਦਿੱਤਾ ਹੋਇਆ ਹੈ। ਜੀ ਬਿਲਕੁਲ, ਮੈਨੂੰ ਬੜਾ ਅੱਛਾ ਗਾਈਡ ਜੀ ਬਿਲकुल बिल्कुल। मैं अपने नाजरीन ਨੂੰ ਦੱਸਣਾ ਚਾਹੁੰਦਾ ਮੈਂ ਜੀ, ਸਟੋਰੀਆਂ ਵੀ ਤੁਹਾਨੂੰ ਵੇਖ ਪਤਾ ਹੀ ਹੈ, ਸਟੋਰੀਆਂ ਮੈਂ ਕਰਵਾਈਨੀ ਆ ਬਿਲਕੁਲ ਰਾਈਟਰ ਵੀ ਆਪ, ਕੁਛ ਮੇਰੇ ਉਸਤਾਦ ਦਾ ਦਿੱਤਾ। ਜੀ ਜੀ, ਇਹ ਮੈਂ ਸੁਣਿਆ ਸਭ। ਰਾਈਟਰ ਵੀ ਤੁਸੀਂ ਆਪ ਹੋ, ਡਾਇਰੈਕਟਰ ਵੀ ਤੁਸੀਂ ਆਪ ਹੋ। ਮਾਸ਼ਾਅੱਲਾ ਬਹੁਤ ਅੱਛੀ ਸਲਾਹੀਅਤ ਦਿੱਤੀ ਅੱਲਾ ਨੇ ਤੁਹਾਨੂੰ। ਤੇ ਅਸੀਂ ਸੁਣਿਆ ਕਿ ਮਾਸ਼ਾਅੱਲਾ ਬਹੁਤ ਹੀ ਸਰਜੀਵਨ ਜਿਹੜੇ ਹਨ ਬਹੁਤ ਹੀ ਅੱਛੀ ਸਲਾਹੀਅਤ ਦੇ ਮਾਲਿਕ ਹਨ ਤੇ ਬਹੁਤ ਇਸ ਫੀਲਡ ਦਾ ਪੰਜਾਬ ਦਾ ਬਹੁਤ ਵੱਡਾ ਨਾਂ, ਜਿਨ੍ਹਾਂ ਤਾਲਿਬ ਹੁਸੈਨ ਦਰਦ ਜਿਹੜੇ ਕਿ ਬਹੁਤ ਵੱਡੇ ਸਿੰਗਰ ਹਨ ਪਾਕਿਸਤਾਨ ਦੇ, ਉਹਨਾਂ ਨਾਲ ਉਹਨਾਂ ਕਾਫੀ ਅਰਸਾ ਰਹੇ ਹਨ। ਉਹਨਾਂ ਦੇ ਸ਼ਾਗਿਰਦ ਮੈਂ ਸੁਣਿਆ ਇਹ ਪਤਾ ਨਹੀਂ ਵੈਸੇ ਉਹਨਾਂ ਦੇ ਨਾਲ ਰਹੇ 35 ਸਾਲ ਜੀ ਉਹਨਾਂ ਥੀਏਟਰ ਤੇ ਕੰਮ ਕੀਤਾ ਹੈ। ਉਸ ਤੋਂ ਬਾਅਦ ਹੈ ਜਦੋਂ ਡਰਾਮਿਆਂ ਦੀ ਫੀਲਡ ਵਿੱਚ ਆਏ ਨੂੰ, ਤੇ ਜਿਤਨੇ ਵੀ ਇੱਥੇ ਐਕਟਰ ਇਹਨਾਂ ਮਸਾਨ ਹੈ ਸਾਡੇ ਭੁਆਵੇਂ ਦੇ ਵਿੱਚ, ਇੱਥੇ ਸਭ ਦਾ ਅਗਰ ਵੇਖਿਆ ਜਾਵੇ ਤਾਂ ਉਹ ਸਭ ਉਹਨੂੰ ਉਸਤਾਦ ਆਂਦੇ, ਉਹਦੀ ਇੱਜ਼ਤ ਕਰਦੇ ਨੇ, ਕਿਉਂਕਿ ਉਹ ਸਭ ਬੜਾ ਇਹਤਰਾਮ ਕਰਦੇ ਨੇ। ਜੀ ਬਿਲਕੁਲ ਬਿਲਕੁਲ। ਤੇ ਵੇਖਿਆ ਜਾਵੇ ਤਾਂ ਸਾਡੀ ਇਸ ਫੀਲਡ ਦੇ ਵਿੱਚ ਮਸਲਨ ਕਿ ਜਿਹੜਾ ਇੱਕ ਸਹੀ ਕੰਮ ਦਾ ਤਰੀਕਾ ਕਾਰ ਹੁੰਦਾ ਹੈ, ਜਾਂ ਮਸਲਨ ਕਿ ਕੈਮਰੇ ਦੇ ਸਾਹਮਣੇ ਖਲੋ ਕੇ ਪਤਾ ਨਹੀਂ ਲੱਗਣਾ ਚਾਹੀਦਾ ਕਿ ਸਾਡੇ ਵੀਵਰਾਂ ਨੂੰ ਕਿ ਅਸੀਂ ਕੈਮਰੇ ਦੇ ਅੱਗੋਂ ਆਏ ਕਿ ਅਸੀਂ ਵਾਕਿਆ ਹੀ ਕਰੈਕਟਰ ਦੇ ਵਿੱਚ ਘੁਸ ਗਏ ਹਾਂ। ਸਹੀ, ਉਹ ਸਭ ਕੁਝ ਮੇਰੇ ਉਸਤਾਦ ਨੇ ਸਾਨੂੰ ਸਿਖਾਇਆ ਹੈ। ਅੱਲਾਹ ਪਾਕ ਉਹਦੀ ਜ਼ਿੰਦਗੀ ਕਰੇ, ਅੱਲਾਹ ਪਾਕ ਉਹਦੀ ਹਯਾਤੀ ਕਰੇ। ਅੱਛਾ, ਜਿਹੜਾ ਹੈ ਨਾ ਇੱਕ ਸਵਾਲ ਤੁਹਾਡੇ ਕੋਲ ਇਹ ਪੁੱਛਦੇ ਹਾਂ ਭਾਈ, ਤੁਹਾਡਾ ਅੱਗੇ ਦਾ ਕੀ ਪ੍ਰੋਗਰਾਮ ਹੈ? ਤੁਸੀਂ ਇਸ ਕੰਮ ਮਜਬੂਰੀ ਨਾਲ ਕਰਨਾ ਚਾਹੁੰਦੇ ਹੋ ਜਾਂ ਅੱਗੇ ਸ਼ੌਕ ਨਾਲ, ਜਾਂ ਤੁਹਾਡਾ ਕੋਈ ਮਕਸਦ ਹੈ, ਤੁਸੀਂ ਕਿਸੇ ਲੈਵਲ ਤੱਕ ਜਾਣਾ ਚਾਹੁੰਦੇ ਹੋ, ਜਾਂ ਤੁਸੀਂ ਬਸ ਇੱਕ ਵੈਸੇ ਕੰਮ ਕਰ ਰਹੇ ਹੋ ਕਿ ਬਸ ਨਹੀਂ ਇਸ ਨਾਲ ਰੋਜ਼ੀ ਰੋਟੀ ਚੱਲੀ ਨਹੀਂ ਰਹੇ? ਨਹੀਂ,
ਅੱਛਾ ਜੇ ਮੈਂ ਕੰਮ ਜ਼ਰੂਰ ਸਟਾਰਟਿੰਗ ਕੀਤਾ ਹੀ ਮਜਬੂਰੀ ਦੀ ਵਜ੍ਹਾ ਨੂੰ, ਮਗਰ ਇਹ Okay. ਕੰਮ ਦੇ ਵਿੱਚ ਜਦੋਂ ਮੈਂ ਕੰਮ ਵਿੱਚ ਹੁੰਦੀ ਹਾਂ ਨੇ ਕੰਮ ਮੈਂ ਬੜਾ ਸ਼ੌਂਕ ਨਾਲ ਕਰਦੀ ਹਾਂ। ਮੈਂ ਇਹ ਨਹੀਂ ਸੋਚਦੀ ਕਿ ਮੈਂ ਕੈਮਰੇ ਦੇ ਸਾਹਮਣੇ ਆ, ਮੈਂ ਕਰੈਕਟਰ ਦੇ ਵਿੱਚ ਘੁਸ ਜਾਂਦੀ ਹਾਂ, ਬੜਾ ਸ਼ੌਂਕ ਨਾਲ ਕੰਮ ਕਰਦੀ ਹਾਂ। ਮਾਸ਼ਾਅੱਲਾ ਤੇ ਮਾਸ਼ਾਅੱਲਾ ਮੈਂ ਕਿੰਨੀ ਵਾਰ ਸੋਚਿਆ ਵੀ ਇਹ, ਕਿਉਂਕਿ ਕੋਈ ਮਸਲੇ ਮਸਾਇਲ ਐਸੇ ਹੋ ਜਾਂਦੇ ਨੇ ਇਸ ਫੀਲਡ ਵਿੱਚ, ਐਕਟਿੰਗ ਦੀ ਫੀਲਡ ਕਿ ਬੰਦੇ ਦਾ ਦਿਲ ਖਰਾਬ ਹੋ ਜਾਂਦਾ ਕਿ ਨਹੀਂ ਕਰਨਾ। ਮਗਰ ਜਦੋਂ ਫਿਰ ਮੈਂ ਪਿਛਲੇ ਨੂੰ ਵੀ ਸੋਚਦੀ ਆ, ਮੇਰੇ ਭਾਈ ਛੱਡ ਗਿਆ ਮੈਨੂੰ ਇਹ ਉਦੋਂ ਹੀ ਦਿਲ ਖਰਾਬ ਹੁੰਦਾ ਕਿ ਛੱਡ ਦੇਵਾਂ ਨਾ ਕਰਾਂ। ਫਿਰ ਮੈਂ ਜਦੋਂ ਇਹ ਸੋਚਦੀ ਆ ਕਿ ਮੈਂ ਹਟ ਵੀ ਜਾਵਾਂ ਇਸ ਫੀਲਡ ਵਿੱਚੋਂ, ਮੈਂ ਇੱਕ ਨੈਟ ਦੀ ਫੀਲਡ ਵਿੱਚ ਆ ਗਈ ਹਾਂ। ਉਹ ਮੈਂ ਜਿੱਥੇ ਵੀ ਜਾਵਾਂ ਮੈਂ ਮੁਕੱਦਸ ਮਲਿਕ ਹੀ ਸਦਮੀਮਾ ਹੈ, ਬਿਲਕੁਲ ਚਾਹੇ ਮੈਂ ਘਰ ਬਹਿ ਜਾਵਾਂ ਫਿਰ ਵੀ ਮੇਰਾ ਇੱਕ ਨਾਂ ਹੈ। ਬਿਲਕੁਲ ਤੇ ਉਹ ਅਗਰ ਮੈਂ ਛੱਡ ਵੀ ਜਾਵਾਂ ਨਾ, ਇੱਕ ਸ਼ਰੀਫ ਬੱਚੀ ਬਣ ਜਾਵਾਂ, ਉਹਦਾ ਫਾਇਦਾ ਕੋਈ ਨਹੀਂ। ਬਿਲਕੁਲ ਜੀ ਤੇ ਮੈਂ ਦਿਲ ਲਾ ਕੇ ਕੰਮ ਕਰਾਂ। ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਮਸਲਨ ਕਿ ਦੂਸਰਿਆਂ ਦੇ ਚੈਨਲ ਉੱਤਾਂ ਗਏ ਨੂੰ, ਬਾਟੇ ਦਾ ਚੈਨਲ ਉੱਤਾਂ ਗਿਆ ਹੈ, ਆਲੀਆ ਮਲਿਕ ਦਾ ਚੈਨਲ ਉੱਤੇ ਗਿਆ ਹੈ, ਮੈਂ ਵੀ ਚਾਹੁੰਦੀ ਹਾਂ ਜਿਵੇਂ ਉਹਨਾਂ ਮਿਹਨਤ ਕੀਤੀ ਹੈ ਮੈਂ ਵੀ ਉਸੇ ਤਰ੍ਹਾਂ ਮਿਹਨਤ ਕਰਾਂ ਤੇ ਮੇਰਾ ਚੈਨਲ ਮੈਨੂੰ ਵੀ ਲੋਕ ਪਸੰਦ ਕਰਨ ਤੇ ਮੇਰਾ ਚੈਨਲ ਵੀ ਉੱਤਾਂ ਜਾਏ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।